बिस्मिल्लाहिर्रहमानिर्रहीम ते अस्सलाम वालेकुम। 29 अक्तूबर पाकिस्तान च मंगल दी शाम ते अज दे पंजाबी वीलॉग च चढ़दे ते लहिंदे पंजाब दे सज्जना ते मित्रां भैणां ते भरावां मावां ते बजुर्गां नूं जी आयां ने। अज इस वेले मैं तुहाडे नाल जिहड़ी गलबात कर रहा एक तो माजरत कि थोड़ा लेट वीलॉग है और क्योंकि तुहाडे नाल कमिटमेंट है और छुट्टी करिए तो फिर तुसीं डंडे मारदे हो, इसलिए अज सफ़र च है, इस वजह तो वीलॉग भी थोड़ा लेट हो रहा। मैं इस वे अपने मैड्रिड दे विच पहला तो तुहानूं पता ही एक बार्सिलोना स्पेन दे विच जिहड़ी एक बड़ी वड्डी रैली हुई और रैली इहो जी सी कि लगदा इंज सी कि जिवें लाहौर है, सियालकोट है, फैसलाबाद है, कराची है, कोयटा है या पेशावर है, इंज लगन दिया सी जिवें पाकिस्तान का कोई शहर है वो बार्सिलोना स्पेन का शहर नहीं है। बहरहाल उत्थे पाकिस्तानियों के नाल रल के वो जिहड़ी रैली कड्ढी उस तो बाद हुण मैं स्पेन के शहर मैड्रिड चपड़े है, ये जरा स्पेन के दरम्यान च इहनूं तुसीं कह लो और कोई गड्डी ते कोई 5-6 घंटे लगते हैं, ट्रेन ते या जहाज़ ते बंदा 2-2.5 घंटियां चपड़ जाता है। बहरहाल इत्थे साडियां अज कोई मीटिंग्स ने जिहड़े इत्थे साडा पाकिस्तान तहरीक इंसाफ का चैप्टर है उन्होंने इत्थे जिहड़ा स्पैनिश फॉरन ऑफिस है और इत्थों दे जिहड़े मैंबर पार्लीमेंट ने उन्होंने नाल कुछ मीटिंग्स अरेंज कीतियां ने। उन्हां वास्ते मैं इस वेले मैड्रिड अपने हैं और जिस तरह कि मैं तुहाडे नाल माजरत की कि एक तो थोड़ा लेट हो गया दी वजह तो एक शोर भी होएगा बैकग्राउंड दे विच ते अज तुसीं गुजारा करना है क्योंकि स्टूडियो जो अज साडी ये रिकॉर्डिंग नहीं हो रही बल्कि रिकॉर्डिंग जिहड़ी है वो बाहर बैठे हुए हैं किसी जगह तो करनी पै रही है। अच्छा जी, सब तो पहले तो दस दईए कि तुसीं अक्सर सोचते हो, मैं पहले भी कई बार दसिया है कि ये जिहड़ी अज दी मीटिंग होनी है या पहला मुजाहरा होया इहदा पाकिस्तान च फायदा की होएगा। ਅਸੀਂ क्योंकि माजरत ਦੇ ਨਾਲ 17 ਸਾਲਾਂ ਤੋਂ ਮੰਗਣ ਹੀ ਰਹੇ ਹਾਂ ਤੇ ਸਾਡਾ ਜਿਹੜਾ ਕੌਮੀ ਫਰੀਜ਼ਾ ਹੈ ਉਹ ਮੰਗਣਾ ਹੈ ਹਰ ਵੇਲੇ ਹਰ ਸ਼ੈ ਹਰ ਕਿਸੇ ਕੋਲੋਂ ਅਸੀਂ ਮੰਗਦੇ ਰਹਿਣਾ ਤੇ ਜਦੋਂ ਵੀ ਅਸੀਂ ਕਿਸੇ ਮੁਲਕ ਜਾਂਦੇ ਹਾਂ ਭਾਵੇਂ ਸਾਊਦੀ ਅਰਬ ਜਾਈਏ ਤੇ ਤੇਲ ਮੰਗ ਲੈਂਦੇ ਹਾਂ, ਇੱਥੇ ਆਈਏ ਤੇ IMF ਹੋਵੇ ਜਾਂ ਯੂਰਪੀ ਯੂਨੀਅਨ ਹੋਵੇ ਇਹਨਾਂ ਕੋਲੋਂ ਵੀ ਕੁਝ ਮੰਗਣਾ ਹੀ ਹੈ ਕਿਉਂਕਿ ਇਹਨਾਂ ਕੋਲੋਂ ਕੁਝ ਮੰਗਣਾ ਹੈ ਤੇ ਇਸ ਵਾਸਤੇ ਜਦੋਂ ਇਹਨਾਂ ਦੇ ਸਾਹਮਣੇ ਅਸੀਂ ਪ੍ਰੋਟੈਸਟ ਕਰਦੇ ਹਾਂ ਇਹਨਾਂ ਨਾਲ ਮੀਟਿੰਗ ਕਰਦੇ ਹਾਂ ਤੇ ਉਹਦਾ ਅਸਰ ਚੌਧਰੀ ਨਿਜ਼ਾਮਦੀਨ ਸਾਹਿਬ ਨੂੰ ਬਹੁਤ ਜ਼ਿਆਦਾ ਹੁੰਦਾ ਹੈ। ਇਸੇ ਵਜ੍ਹਾ ਤੋਂ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹਨਾਂ ਨੂੰ ਚੌਧਰੀ ਸਾਹਿਬ ਅੱਜ ਕੱਲ੍ਹ ਇੰਤਸ਼ਾਰੀ ਆਖਦੇ ਨੇ, ਕਈ ਪਾਕਿਸਤਾਨ ਅੱਪੜਦੇ ਨੇ ਤੇ ਉਹਨਾਂ ਨੂੰ ਚੁੱਕ ਲੈਂਦੇ ਨੇ, ਕਿਸੇ ਨੂੰ ਨੰਗਿਆਂ ਕਰਕੇ ਮਾਰਦੇ ਨੇ, ਕਿਸੇ ਦੇ ਘਰ ਦੇ ਗੇਟ ਤੋੜਦੇ ਨੇ, ਕਿਸੇ ਦੇ ਘਰ ਵਾਲੇ ਚੁੱਕਦੇ ਨੇ। ਮੁਸੀਬਤ ਓਵਰਸੀਜ਼ ਪਾਕਿਸਤਾਨੀਆਂ ਤੋਂ ਇਹੀ ਹੈ ਵੀ ਜਿਨ੍ਹਾਂ ਕੋਲੋਂ ਉਹਨਾਂ ਨੇ ਮਾਲ ਪਾਣੀ ਮੰਗਣਾ ਹੈ ਇਹ ਉੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਇਹ ਸਾਰਾ ਚਾਨਣ ਦਿੰਦੇ ਨੇ ਵੀ ਪਾਕਿਸਤਾਨ 'ਚ ਅਸਲ ਦੇ ਵਿੱਚ ਕਰਨ ਕੀ ਰਹੇ ਨੇ। ਬਹਰਹਾਲ ਹੁਣ ਜਿਹੜੀ ਅੱਜ ਦੀ ਸਾਡੀ ਪਹਿਲੀ ਖਬਰ ਹੈ ਤੇ ਤੁਹਾਨੂੰ ਦੱਸਿਆ ਮੈਂ ਕਿ ਮੈਂ ਇੱਥੇ ਮੈਡਰਿਡ ਹੈ ਤੇ ਇੱਥੇ ਕੀ ਕਰਨ ਜਾ ਰਹੇ ਹਾਂ, ਜ਼ਰਾ ਮੀਟਿੰਗ ਹੋ ਲੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਰੱਖਾਂਗੇ ਸਾਰੀ ਗੱਲ ਕਿ ਇੱਥੇ ਜਿਹੜੀ ਫੋਰਨ ਆਫਿਸ ਨਾਲ ਮੀਟਿੰਗ ਸੀ ਉਹਦਾ ਕੀ ਨਤੀਜਾ ਨਿਕਲਿਆ। ਲੇਕਿਨ ਹੁਣ ਅਗਲੇ ਪਾਸੇ ਤੁਰਨੇ ਔਰ ਉਹ ਹੈਗੀ ਹੈ ਤੁਹਾਡੇ ਸਾਹਮਣੇ ਜਿਹੜੀ ਪਹਿਲੀ ਖਬਰ ਰੱਖਣੀ ਹੈ ਉਹ ਇੱਕ ਤੇ ਬਾਜੀ ਮਰੀਮ ਦੀ ਅੱਜ ਸਾਲਗਿਰਾ ਸੀ। ਸਾਲਗਿਰਾ ਵਾਲੇ ਦਿਨ ਤੁਹਾਨੂੰ ਪਤਾ ਖੁਸ਼ੀ ਦਾ ਦਿਨ ਹੁੰਦਾ ਪਰ ਇਹ ਖੁਸ਼ੀ ਨਵਾਜ਼ ਸ਼ਰੀਫ ਸਾਹਿਬ ਨੂੰ ਮੁਯੱਸਰ ਨਾ ਆਈ। ਉਹ ਇੰਗਲੈਂਡ ਤੋਂ ਫਰਾਰ ਹੋ ਕੇ ਆਪਣੇ ਅਮਰੀਕਾ ਪਹਿਲਾਂ ਤੇ ਜਿਸ ਵੇਲੇ ਵਲਾਇਤ ਚੋਂ ਨਿਕਲਣ ਲੱਗੇ ਸਨ ਤੇ ਉਹਨਾਂ ਕੋਲ ਇੱਕ ਸਹਾਫੀ ਨੇ ਪੁੱਛ ਲਿਆ ਕਿ ਤੁਹਾਨੂੰ ਪਾਕਿਸਤਾਨ ਦੇ ਵਿੱਚ ਵਜ਼ੀਰ ਆਜ਼ਮ ਕਿਉਂ ਨਹੀਂ ਬਣਾਇਆ ਗਿਆ। ਅੱਜ ਕੱਲ੍ਹ ਨਵਾਜ਼ ਸ਼ਰੀਫ ਸਾਹਿਬ ਦਾ ਦਿਲ ਟੁੱਟਿਆ। ਜਦੋਂ ਬੰਦੇ ਦਾ ਦਿਲ ਟੁੱਟਿਆ ਹੋਵੇ ਨਾ ਜਾਂ ਬੰਦਾ ਥੋੜਾ ਜਿਹਾ ਤਕਲੀਫ 'ਚ ਹੋਵੇ ਤੇ ਉਹ ਅਕਸਰ ਸੱਚ ਹੀ ਬੋਲ ਦਿੰਦਾ, ਉਹਦੇ ਕੋਲੋਂ ਫਿਰ ਗੱਲ ਰੁਕਦੀ ਨਹੀਂ। ਨਵਾਜ਼ ਸ਼ਰੀਫ ਸਾਹਿਬ ਦੇ ਕੋਲੋਂ ਵੀ ਅੱਜ ਗੱਲ ਰੁਕੀ ਨਹੀਂ। ਉਹਨਾਂ ਸਹਾਫੀ ਨੂੰ ਸਿੱਧਾ ਹੀ ਪੁੱਛ ਲਿਆ ਵੀ ਮੈਂ ਅਮਰੀਕਾ ਜਾਣ ਡਿਆ, ਇਸ ਵੇਲੇ ਤੇਰਾ ਇਹ ਸਵਾਲ ਪੁੱਛਣ ਦਾ ਕਿਹੜਾ ਕੰਮ ਹੈ, ਮੈਨੂੰ ਦੱਸ ਵੀ ਇਹ ਕੋਈ ਵੇਲਾ ਹੈ ਕਿ ਤੂੰ ਇਹ ਸਵਾਲ ਪੁੱਛਣ ਡਿਆ ਜਦੋਂ ਮੈਂ ਅਮਰੀਕਾ ਜਾਣ ਡਿਆ। ਅਸਲ ਤੇ ਉਹਨਾਂ ਨੇ ਉਹਦੇ ਸਾਹਮਣੇ ਆਖ ਦਿੱਤਾ ਕਿ ਤੂੰ ਮੇਰੀ ਜਿਹੜੀ ਬੇਇੱਜ਼ਤੀ ਕਰਨ ਡਿਆ ਇਹ ਕਰ ਲਈ ਜਿਸ ਵੇਲੇ ਮੈਂ ਅਮਰੀਕਾ ਤੋਂ ਖੱਜਲ ਖਰਾਬ ਹੋ ਕੇ ਵਾਪਸ ਆ ਗਿਆ। ਖੱਜਲ ਖਰਾਬ ਮੈਂ ਕਿਉਂ ਆਖਣ ਡਿਆ ਉਹ ਵੀ ਤੁਹਾਨੂੰ ਅਗਲੀ ਗੱਲ ਦੱਸਦੇ ਵੀ ਕਿਉਂ ਖੱਜਲ ਖਰਾਬ ਦੀ ਗੱਲ ਆਖਣ ਡਿਆ। ਬਹਰਹਾਲ ਉਹਨਾਂ ਆਖਿਆ ਵੀ ਜਿਸ ਵੇਲੇ ਮੈਂ ਅਮਰੀਕਾ ਤੋਂ ਵਾਪਸ ਆ ਗਿਆ ਉਸ ਵੇਲੇ ਕਰ ਲਈ ਭਾਈ ਮੇਰੇ ਜਿਹੜੀ ਗੱਲ ਤੂੰ ਕਰਨੀ ਹੋਈ, ਇਸ ਵੇਲੇ ਸਵਾਲ ਪੁੱਛਣ ਦੀ ਕੀ ਲੋੜ ਹੈ। ਬਹਰਹਾਲ ਉੱਥੋਂ ਜਿਹੜੀ ਬਿਸਤੀ ਸ਼ਿਸਤੀ ਕਰਾ ਕੇ ਮੀਆਂ ਸਾਹਿਬ ਨਿਕਲੇ। ਜਿਸ ਵੇਲੇ ਉਹਨਾਂ ਦੀ ਫਲਾਈਟ ਅਜੇ ਲੰਡਨ ਤੋਂ ਉੱਡੀ ਹੈ ਤੇ ਕਿਸੇ ਨੇ 에ਅਰਪੋਰਟ 'ਚੋਂ ਦੱਸ ਦਿੱਤਾ, ਵੈਸੇ ਤੇ ਮੀਆਂ ਸਾਹਿਬ ਨੇ ਬੁਕਿੰਗ ਜ਼ਰਾ ਲੁਕਾ ਕੇ ਕਰਾਈ ਸੀ ਪਰ ਲੋਕਾਂ ਨੂੰ ਵੀ ਤੁਹਾਨੂੰ ਪਤਾ ਵੀ ਗੱਲ ਸਾਰੀ ਪਤਾ ਲੱਗ ਜਾਂਦੀ ਹੈ। ਉਹ ਜਿਸ ਵੇਲੇ 에ਅਰਪੋਰਟ ਤੋਂ ਕਿਤੇ ਬੋਰਡ ਕੀਤਾ ਤੇ ਜਿਹੜਾ ਹੀਥਰੋ 에ਅਰਪੋਰਟ ਹੈ ਤੇ ਭਰਿਆ ਪਿਆ ਪਾਕਿਸਤਾਨੀਆਂ ਨਾਲ, ਹਰ ਦੂਜਾ ਬੰਦਾ ਹੀਥਰੋ 에ਅਰਪੋਰਟ ਤੇ ਪਾਕਿਸਤਾਨੀ ਹੈ। ਇਹ ਤੁਹਾਨੂੰ ਥੋੜਾ ਜਿਹਾ ਇਹਦਾ ਬੈਕਗਰਾਉਂਡ ਦੱਸ ਦਿਆਂਗੇ। ਜਦੋਂ ਪਾਕਿਸਤਾਨੀ ਆਏ ਨੇ ਨਾ ਵਿਲਾਇਤ ਦੇ ਵਿੱਚ ਬਹੁਤੇ 1960 ਦੇ ਵਿੱਚ 1970 ਦੇ ਵਿੱਚ ਤੇ ਬਹੁਤੇ ਸਾਰੇ ਉਸ ਵੇਲੇ ਹੀਥਰੋ 에ਅਰਪੋਰਟ ਦੇ ਉੱਤੇ ਨੌਕਰੀਆਂ ਕਰਨੀਆਂ ਸ਼ੁਰੂ ਹੋ ਗਏ ਤੇ ਉਹ ਜਿਹੜਾ ਹੀਥਰੋ 에ਅਰਪੋਰਟ ਦੇ ਆਲੇ ਦੁਆਲੇ ਸਾਰਾ ਇਲਾਕਾ ਨਾ ਹੌਂਸਲੋ ਵਗੈਰਾ ਉੱਥੇ ਤੁਹਾਨੂੰ ਬੇਸ਼ੁਮਾਰ ਪਾਕਿਸਤਾਨੀ ਲੱਭਦੇ ਨੇ। ਉਹਦੀ ਵਜ੍ਹਾ ਹੈ ਕਿ ਉਹ ਹੀਥਰੋ 에ਅਰਪੋਰਟ ਦੇ ਉੱਤੇ ਨੌਕਰੀ ਕਰਦੇ ਨੇ ਤੇ ਉਹਦੇ ਲਾਗੇ ਚਾਗੇ ਰਹਿੰਦੇ ਨੇ। ਬਹਰਹਾਲ
ਮੀਆਂ ਸਾਹਿਬ ਜਿਸ ਵੇਲੇ ਹੀਥਰੋ 에ਅਰਪੋਰਟ ਤੋਂ ਫਲਾਈਟ ਲੈ ਕੇ ਨਿਕਲਣ ਲੱਗੇ ਤੇ ਉੱਥੇ ਕਿਸੇ ਨੇ ਉਹਨਾਂ ਨੂੰ ਵੇਖਿਆ ਤੇ ਉਹਨਾਂ ਦੱਸ ਦਿੱਤਾ। ਉਹਨਾਂ ਕਿਹਾ ਜੀ ਮੀਆਂ ਸਾਹਿਬ ਨੇ ਇੱਥੋਂ ਫਲਾਈਟ ਲਈ। ਅੱਗੇ ਅਮਰੀਕਾ ਪਤਾ ਲੱਗ ਗਿਆ। ਅਮਰੀਕਾ ਦੇ ਵਿੱਚ ਜਿਹੜੀ ਸਾਡੀ ਟੀਮ ਹੈ ਪਾਕਿਸਤਾਨ ਤਹਿਰੀਕੇ ਇਨਸਾਫ ਦੀ ਵੀ ਤੇ ਪਾਕਿਸਤਾਨੀਆਂ ਦੀ ਵੀ, ਉਹ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਬੜੇ ਹੀ ਤੱਤੇ ਨੇ ਉੱਥੇ ਤੇ। ਉਹਨਾਂ ਜਨਾਬ ਉੱਥੇ ਇੱਕ ਪੱਕਾ ਹੀ ਟਰੱਕ ਖੜਾ ਕੀਤਾ ਹੁੰਦਾ ਜਿੱਥੇ ਕਦੀ ਜਨਰਲ ਆਸਿਫ ਮਨੀਰ ਸਾਹਿਬ ਦੀਆਂ ਤਸਵੀਰਾਂ ਚੱਲਦੀਆਂ ਨੇ, ਕਦੀ ਕਿਸੇ ਦੀਆਂ ਚੱਲਦੀਆਂ ਨੇ। ਇਸ ਵਾਰੀ ਉਹਨਾਂ ਨੇ ਬਾਊ ਜੀ ਦੀਆਂ ਲਾਤੀਆਂ। ਉਹ ਵੱਡੀਆਂ ਵੱਡੀਆਂ ਸਕਰੀਨਾਂ ਨੇ, ਉਹ ਟਰੱਕ ਲਿਆ ਕੇ ਉਹਦਾ 에ਅਰਪੋਰਟ ਦੇ ਸਾਹਮਣੇ ਡਲਸ ਇੰਟਰਨੈਸ਼ਨਲ ਜਿਹੜਾ 에ਅਰਪੋਰਟ ਹੈ ਆਪਣਾ ਵਾਸ਼ਿੰਗਟਨ ਡੀਸੀ ਦਾ, ਉਹਦੇ ਸਾਹਮਣੇ ਉਹਨਾਂ ਲਿਆ ਉਹ ਸਕਰੀਨਾਂ ਖੜੀਆਂ ਕਰ ਦਿੱਤੀਆਂ ਤੇ ਉੱਥੇ ਜ਼ਿੰਦਾਬਾਦ ਤੇ ਮੁਰਦਾਬਾਦ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ। ਆਖਰੀ ਖਬਰਾਂ ਜਿਹੜੀਆਂ ਅਜੇ ਤੱਕ ਮੇਰੇ ਕੋਲ ਨੇ, ਮੈਨੂੰ ਲੱਗਦਾ ਕਿ ਬਾਊ ਜੀ ਜਿਹੜੇ ਨੇ ਉਹ ਕਿਤੇ ਲੁਕ ਛੁਪ ਕੇ ਹੀ ਅੱਗੋਂ ਪਿੱਛੋਂ ਨਿਕਲ ਗਏ ਨੇ, ਕਿਉਂਕਿ ਅਮਰੀਕਾ ਬਹਾਦਰ ਨੇ ਤੇ ਉਹਨਾਂ ਨੂੰ ਲੁਕਾ ਕੇ ਕੱਢਣਾ ਹੀ ਸੀ। ਲੇਕਿਨ ਬਾਊ ਜੀ ਦੀ ਕਿਸਮਤ ਵੇਖੋ ਕਿ ਪਾਕਿਸਤਾਨੋਂ ਨਿਕਲੇ ਤੇ ਵਿਜ਼ਿਟ, ਪਾਕਿਸਤਾਨੋਂ ਦੁਬਈ ਆਏ ਤੇ ਉੱਥੇ ਵੀ ਲੋਕਾਂ ਚੋਰ ਦੇ ਨਾਰੇ ਲਾਤੇ, ਹਾਲਾਂ ਉੱਥੇ ਸਖਤੀ ਬੜੀ ਹੈ। ਦੁਬਈ ਤੋਂ ਨਿਕਲ ਕੇ ਜਿਸ ਵੇਲੇ ਲੰਡਨ ਆਏ ਨੇ ਤੇ ਉੱਥੇ ਤੇ ਆਂਡੇ ਵੀ ਵੱਜੇ ਨੇ, ਪਤਾ ਲੱਗਾ ਤੇ ਘਰ ਦੇ ਵਿੱਚ ਲੋਕ ਜਾ ਬੜੀ ਮੁਸ਼ਕਿਲ ਪੁਲਿਸ ਨੇ ਜਿਹੜਾ ਡੱਕੇ ਨੇ ਤੇ ਉੱਥੇ ਉਹਨਾਂ ਨੂੰ ਜਿਹੜੀ ਪਰੇਸ਼ਾਨੀ ਬਣੀ ਉਹਦੇ ਨਾਲ ਬਾਊ ਜੀ ਬਹੁਤ ਜ਼ਿਆਦਾ ਮਾਯੂਸ ਵੀ ਹੋਏ ਨੇ। ਅੱਗੋਂ ਇੱਕ ਸਾਡੇ ਭਰਾ ਨੇ ਗੈਂਡਾ ਨੁਮਾ, ਮੈਂ ਕੋਈ ਸ਼ਕਲੀ ਤੌਰ ਤੇ ਨਹੀਂ ਕਰਦਾ, ਉਹ ਤੇ ਮੇਰੇ ਤੋਂ ਵੀ ਸੋਹਣੇ ਨੇ। ਗੈਂਡਾ ਨੁਮਾ ਆਪਣੀ ਅਕਲ ਦੇ ਹਿਸਾਬ ਨਾਲ, ਜਿਵੇਂ ਰਾਈਨੋ ਦੀ ਗੈਂਡੇ ਦੀ ਜਿਹੋ ਜੀ ਅਕਲ ਹੁੰਦੀ ਹੈ ਨਾ, ਉਹ ਜੀ ਇਹ ਸਾਡੇ ਅਮਾਰ ਮਸੂਦ ਸਾਹਿਬ ਨੇ, ਉਹ ਜੀ ਇਹਨਾਂ ਦੀ ਅਕਲ ਹੈ। ਇਹਨਾਂ ਨੇ ਵੀ ਇੱਕ ਟਵੀਟ ਕੀਤਾ, ਉਹ ਤੁਹਾਡੇ ਸਾਹਮਣੇ ਰੱਖਦੇ ਵੀ ਇਹਨਾਂ ਕੀ ਕੀਤਾ। ਕਾਫੀ ਪਾਲਿਸ਼ ਮਾਰੀ ਹੈ, ਮੇਰਾ ਮਤਲਬ ਹੈ ਕਿ ਇੰਨੀ ਕੁ ਪਾਲਿਸ਼ ਮਾਰ ਚੜੀ ਹੈ ਕਿ ਇੰਨੀ ਅਗਰ ਅਮਾਰ ਮਸੂਦ ਸਾਹਿਬ ਜਿਨ੍ਹਾਂ ਦੇ ਵਾਲਿਦ ਸਾਹਿਬ ਬੜੇ ਪੜ੍ਹੇ ਲਿਖੇ ਨੇ, ਸ਼ਾਇਰ ਵੀ ਨੇ, ਦਾਨਿਸ਼ਵਰ ਵੀ ਨੇ, ਮੁਫੱਕਰ ਵੀ ਨੇ, ਇੱਕ ਪ੍ਰੋਫੈਸਰ ਵੀ ਨੇ, ਅਸੀਂ ਅਨਵਰ ਮਸੂਦ ਸਾਹਿਬ ਦੀ ਗੱਲ ਕਰਨੇ, ਇੰਨੀ ਅਗਰ ਟਾਕੀ ਸ਼ਾਕੀ ਆਪਣੇ ਅੱਬਾ ਜੀ ਦੇ ਮਤਲਬ ਇਕਬਾਲ ਦੇ ਵਿੱਚ ਮਾਰਨ, ਇੱਜ਼ਤ ਚ ਮਾਰਨ, ਤੇ ਹੋ ਸਕਦਾ ਅੱਲਾ ਦੀ ਜ਼ਾਤ ਇਹਨਾਂ ਤੇ ਹੋਰ ਮਿਹਰਬਾਨੀ ਕਰੇ। ਲੇਕਿਨ ਜ਼ਾਹਿਰ ਹੈ ਜਦੋਂ ਬੰਦੇ ਨੂੰ ਭੈੜੀਆਂ ਆਦਤਾਂ ਪੈ ਜਾਣ ਤੇ ਫਿਰ ਅਮਾਰ ਮਸੂਦ ਸਾਹਿਬ ਤਰ੍ਹਾਂ ਫਿਰ ਬੰਦਾ ਇਹੋ ਜਿਹੀਆਂ ਹਰਕਤਾਂ ਕਰਦਾ। ਪਰ ਉਸ ਤੇ ਆਉਣੇ ਆ, ਪਹਿਲਾਂ ਨਵਾਜ਼ ਸ਼ਰੀਫ ਸਾਹਿਬ ਵਾਲੀ ਗੱਲ ਕਰ ਲਈਏ। ਨਵਾਜ਼ ਸ਼ਰੀਫ ਸਾਹਿਬ ਜਿਸ ਵੇਲੇ ਢੱਲੇ ਨੇ ਉੱਥੇ 에ਅਰਪੋਰਟ ਦੇ ਤੇ ਅੱਗੋਂ ਪਬਲਿਕ ਫੇਰ ਖਲੋਤੀ ਸੀ, ਪਬਲਿਕ ਫੇਰ ਖਰਾਜੇ ਤਹਿਸੀਨ ਅਦਾ ਕਰਨ ਵਾਸਤੇ ਖਲੋਤੀ ਸੀ ਤੇ ਉਹ ਜ਼ਾਹਿਰ ਹੈ ਕਿ ਪਬਲਿਕ ਨੇ ਚੋਰੀ ਆਖਣਾ। ਉੱਥੋਂ ਵੀ 에ਅਰਪੋਰਟ ਤੋਂ ਮੇਰਾ ਖਿਆਲ ਕਿਤੇ ਪਿਛਲੇ ਪਾਸਿਓਂ ਲੁਕ ਛੁਪ ਕੇ ਨਿਕਲ ਗਏ ਨੇ ਤੇ ਉੱਥੋਂ ਹੁਣ ਆਪਣਾ ਲੁਕ ਛੁਪ ਕੇ ਮੀਟਿੰਗਸ ਕਰਨਗੇ ਤੇ ਮੀਟਿੰਗਸ ਹੁਣ ਇਹੀ ਕਰਨੀਆਂ ਨੇ ਵੀ ਕਿਸੇ ਤਰੀਕੇ ਇਮਰਾਨ ਖਾਨ ਬਾਹਰ ਨਾ ਆ ਜਾਏ। ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਨੂੰ ਆਖੋ ਵੀ ਹੋਰ ਝੂਠੇ ਕੇਸ ਬਣਾਓ, ਅਮਰੀਕਾ ਵਾਲਿਆਂ ਕੋਲ ਮਦਦ ਸ਼ਦਦ ਮੰਗਣਗੇ ਉੱਥੇ ਹੋਰ ਹੈ ਤੇ ਅਮਰੀਕਾ ਆਪਣਾ ਨਵਾਜ਼ ਸ਼ਰੀਫ ਸਾਹਿਬ ਦੀ ਭੂਆ ਤੇ ਰਹਿੰਦੀ ਨਹੀਂ ਜਿਹਨੂੰ ਮਿਲਣ ਆਏ ਨੇ ਤੇ ਇਹ ਅੰਦਰ ਖਾਤੇ ਹੋਣੇ ਇਮਰਾਨ ਖਾਨ ਦੇ ਖਿਲਾਫ ਹੀ ਕੋਈ ਸਾਜ਼ਿਸ਼ ਕਰਨ ਅਮਰੀਕਾ ਆਪਣੇ ਨੇ, ਕੋਈ ਨਵਾਂ ਗੰਦ ਪਾਉਣਗੇ ਬਾਊ ਜੀ। ਬਹਰਹਾਲ ਜੋ ਵੀ ਪਾਉਣਗੇ ਉਹਨਾਂ ਦੀ ਦੁਰਗਤ ਇੱਥੇ ਆਉਂਦਿਆਂ ਹੀ ਜਿਹੜੀ ਹੈ, ਇਹ ਮੇਰੇ ਨਾਲ ਇੱਥੇ ਨਾਲ ਫੈਸਲਾਬਾਦ ਦੇ ਰਾਣਾ ਸਾਹਿਬ ਬੈਠੇ ਨੇ ਤੇ ਜਦੋਂ ਮੈਂ ਤੁਹਾਡੇ ਨਾਲ ਗੱਲਾਂ ਕਰਨ ਡਿਆ ਤੇ ਉਹ ਮੱਠਾ ਹੱਸਣ ਡਏ ਨੇ ਤੇ ਮੈਂ ਇਹਨਾਂ ਦੀ ਤਸਵੀਰ ਨਾ ਹੀ ਵਿਖਾਵਾਂ ਉਹਦੀ ਵਜ੍ਹਾ ਜਦੋਂ ਇਹਨਾਂ ਲੱਥਣਾ ਉੱਤੇ ਜਾ ਕੇ ਤੇ ਉਹਨਾਂ ਇਹਨਾਂ ਲੰਮਿਆਂ ਪਾ ਲੈਣਾ ਤੇ ਬਹਰਹਾਲ ਰਾਣਾ ਸਾਹਿਬ ਦੀ ਸਾਨੂੰ ਬਚਤ ਕਰਨਾ ਜ਼ਰੂਰੀ, ਕਿਉਂਕਿ ਇੱਥੇ ਬੜਾ ਕੰਮ ਕਰ ਰਹੇ ਨੇ ਸਾਡੇ ਲਈ ਤੇ ਇਹ ਨਾ ਹੀ ਲੰਮੇ ਪਾਏ ਜਾਣ ਉੱਥੇ ਪਾਕਿਸਤਾਨ ਤੇ ਬਿਹਤਰ ਹੈ। ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਕੱਲ ਅਸਾਂ ਤੁਹਾਨੂੰ ਇੱਕ ਵੀਲਾਗ ਦੇ ਵਿੱਚ ਵਿਖਾਈ ਸੀ ਜਿਹੜੀ ਕੈਂਟ ਦਾ ਜਿਹੜਾ ਸਕੂਲ ਸੀ, ਉੱਥੋਂ ਦੇ ਬੱਚੇ ਡਾਂਸ ਕਰ ਰਹੇ ਸਨ ਵੀ ਸਾਰੀ ਕੌਮ ਹੀ ਬੈਕ ਸਾਈਡ ਤੇ ਲੱਗੀ ਹੈ, ਕਿਸੇ ਨੂੰ ਨੰਗਿਆਂ ਕਰਕੇ ਬੈਕ ਸਾਈਡ ਚਿੱਤਰ ਮਾਰਨ ਡਏ ਨੇ ਤੇ ਕੋਈ ਬੈਕ ਸਾਈਡ ਚੁੱਕ ਕੇ ਤਮੰਨਾ ਭਾਟੀਆ ਦੇ ਡਾਂਸ ਕਰਨ ਡਿਆ ਤੇ ਪੂਰੀ ਰਿਸਰਚ ਹੀ ਇਸ ਵੇਲੇ ਬੈਕ ਸਾਈਡ ਤੇ ਹੈ ਤੇ ਇਸੇ ਤੋਂ ਹੀ ਜਿਹੜੇ ਨਵਾਜ਼ ਸ਼ਰੀਫ ਸਾਹਿਬ ਨੇ ਉਹ ਵੀ ਡਲਸ 에ਅਰਪੋਰਟ ਦੀ ਬੈਕ ਸਾਈਡ ਤੋਂ ਨਿਕਲ ਗਏ ਨੇ ਕਿਉਂਕਿ ਪਾਕਿਸਤਾਨ ਦੀ ਪੂਰੀ ਤਵੱਜੋ ਹੀ ਅੱਜ ਕੱਲ ਬੈਕ ਸਾਈਡ ਤੇ ਹੈ। ਬਹਰਹਾਲ ਹੁਣ ਬੈਕ ਸਾਈਡ ਤੇ ਚਲੇ ਜਾਈਏ ਜੀ, ਪਿਛਲੇ ਪਾਸੇ ਉੱਥੇ ਆਪਣਾ ਪਾਕਿਸਤਾਨ ਚਲੇ ਜਾਈਏ ਬੈਕ ਸਾਈਡ ਤੇ, ਉੱਥੇ ਸਾਡੀ ਬਾਜੀ ਜਿਹੜੀ ਹੈ ਉਹਨਾਂ ਦੀ ਸਾਲਗਿਰਾ ਸੀ ਤੇ ਉੱਥੇ ਕਿਤੇ ਖੰਘ ਦਾ ਸ਼ਰਬਤ ਬਹੁਤਾ ਪੀ ਬੈਠੀ ਹੈ ਸਾਡੀ ਭੈਣ ਜਿਹੜੀ ਹੈ ਨਾ ਪਰਵੇਜ਼ ਭੱਟ ਹੈ ਤੇ ਬਸ ਫਿਰ ਪਤਾ ਉਹਨੂੰ ਕੋਈ ਨਹੀਂ ਸੀ ਲੱਗਣ ਡਿਆ ਵੀ ਮੈਂ ਗੱਲ ਕਿਹੜੀ ਕਰਨੀ ਹੈ ਤੇ ਤੁਹਾਨੂੰ ਪਤਾ ਹੈ ਕਿ ਖੰਘ ਦਾ ਸ਼ਰਬਤ ਜਿਹੜਾ ਹੈ ਨਾ, ਹੁਣ ਤੁਸੀਂ ਇੱਕ ਤੇ ਮੁੰਡੇ ਦੰਦ ਬੜੇ ਕੱਢਣ ਡਏ ਨੇ, ਇੱਥੇ ਰਾਣਾ ਸਾਹਿਬ ਵੀ ਹੱਸਣ ਡਏ ਨੇ ਤੇ ਸਕਰੀਨ ਦੇ ਪਿਛਲੇ ਪਾਸੇ ਤੁਸੀਂ ਵੀ ਦੰਦ ਕੱਢਦੇ ਹੋ। ਪਤਾ ਹੈ ਮੈਨੂੰ ਤੁਹਾਡਾ ਸਾਰਿਆਂ ਦਾ। ਲੰਬੜਦਾਰ ਸਾਹਿਬ ਅੱਜ ਕੱਲ ਜ਼ਰਾ ਬਿਮਾਰ ਨੇ, ਤੁਹਾਡਾ ਇਲਾਜ ਉਹ ਠੀਕ ਹੋ ਲੈਣ, ਤੁਹਾਡਾ ਕਰ ਲੈਣਗੇ ਇਲਾਜ, ਉਹ ਦੰਦ ਨਾ ਕੱਢੋ। ਖਾਂਸੀ ਦਾ ਸ਼ਰਬਤ ਵਾਕਈ ਜਦੋਂ ਬੰਦਾ ਪੀਂਦਾ ਤੇ ਨੀਂਦਰ ਆਉਂਦੀ ਹੈ। ਇਹਨਾਂ ਭੱਟ ਸਾਹਿਬ ਦਾ ਕੀ ਕਸੂਰ ਹੈ ਤੇ ਜੇ ਖਾਂਸੀ ਦਾ ਸ਼ਰਬਤ ਪੀ ਕੇ ਬੰਦੇ ਕੋਲ ਥੋੜੀ ਉੱਤੇ ਥੱਲੇ ਗੱਲ ਹੋ ਜਾਏ ਤੇ ਐਡਾ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ। ਬਹਰਹਾਲ ਸ਼ੁਕਰ ਇਹ ਕਰੋ ਵੀ ਬਾਜੀ ਸਾਡੀ ਨੇ ਜਿਹੜੀ ਆਪਣੀ ਸਾਲਗਿਰਾ ਉਹ 29 ਤਰੀਕ ਰੱਖੀ ਹੈ, ਨਵਾਜ਼ ਸ਼ਰੀਫ ਸਾਹਿਬ ਨੇ ਤੇ ਆਪਣੀ ਸਾਲਗਿਰਾ ਵੀ ਕਾਇਦੇ ਆਜ਼ਮ ਵਾਲੀ ਰੱਖੀ ਹੈ ਤੇ ਇਹ ਸ਼ੁਕਰ ਕਰੋ ਕਿ ਬਾਜੀ ਨੇ ਮਦਰ ਟਰੀਸਾ ਵਾਲੀ ਸਾਲਗਿਰਾ ਦੀ ਡੇਟ ਨਹੀਂ ਰੱਖ ਲਈ ਜਾਂ ਕੋਈ ਹੋਰ ਇਸ ਤੋਂ ਵੀ ਤਕੜਾ ਕੰਮ ਨਹੀਂ ਕਰ ਲਿਆ। ਤੇ ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਬਾਜੀ ਦੀ ਸਾਲਗਿਰਾ ਦੇ ਉੱਤੇ ਉਹਨਾਂ ਨੂੰ ਸੁਪਰ ਵਜ਼ੀਰ ਆਲਾ ਦਾ ਜਿਹੜਾ ਹੈ ਨਾ ਜੀ ਉਹ ਖਿਤਾਬ ਦਿੱਤਾ ਗਿਆ ਤੇ ਦੂਜੇ ਪਾਸੇ ਬਾਜੀ ਨੇ ਜਿਹੜੇ ਕਾਸ਼ਕਾਰ ਨੇ ਉਹਨਾਂ ਨੂੰ ਲੰਮਿਆ ਪਾਇਆ ਜ਼ਮੀਨ ਤੇ। ਬਾਜੀ ਆਂਦੀ ਹੈ ਵੀ ਇਹ ਜਿਹੜੇ ਕਾਸ਼ਕਾਰ ਨੇ ਇਹ ਮਾਫੀਆ ਨੇ ਤੇ ਇਹਨਾਂ ਕੋਲੋਂ ਮੈਂ ਅਗਲੀ ਵਾਰੀ ਕਣਕ ਨਹੀਂ ਖਰੀਦਣੀ। ਅਸੀਂ ਤੁਹਾਨੂੰ ਦੱਸ ਬੈਠੇ ਵੀ ਜਿਹੜੇ ਕਾਸ਼ਕਾਰ ਹੈ ਉਹ ਆਂਦੇ ਨੇ ਵੀ ਤੂੰ ਬੀਬੀ ਖਰੀਦਣੀ ਹੈ
कि नहीं खरीदनी इनू छड्डो, असी अगली बारी कणक लाउणी नहीं। काश्तकारां ने कणक लाउण तो इनकार कर दिता है, तो हुण कणक नहीं लगेगी तो पाकिस्तान भुखा तो नहीं मर सकता, जाहिर है। हुण इन्हां ने असिस्टेंट कमिश्नर जिहड़े ने उन्हां दी ड्यूटी लाई है भी धक्के नाल जबरदस्ती कणक लवाओ, किसानां नूं परेशान करो, किसानां दे उत्ते सख्ती करो कि वो कणक लाउण। हुण पता नहीं ये पहली बारी किसानां दे उत्ते भी जुल्म होएगा कि उन्हां दी मर्जी दी फसल जिहड़ी उन्हां दे कोलों लवाई जाएगी, ते जे वो नहीं लाउणगे तो उन्हां नूं मारकुट करनगे, जाहिर है। ये हुण एक असीं नवां ही काम वेखांगे। बहरहाल वेखदे हां कि उन्हां ही किसानां नूं जिहड़ा पहिलां चोर ते पता नहीं की कुछ आखदे सन, माफिया आखदे सन, ते हुण आंदे ने कि वो किसान जिहड़े ने वो अगर कणक नहीं लाउणगे तो उन्हां नूं चुक के जेलां 'च देणगे। सारा रौला पिछे ज्यादा है, इसलिए थोड़ा जिहा वीलॉग करन दी अज उन्ना फोकस नहीं हैगा। इत्थे तुसीं मैनूं जरा माजरत है तुहाडे कोलों। अगली खबर जिहड़ी है वो इस्लामाबाद एयरपोर्ट का हाल वेख लो, इस हुकूमत का, चौधरी निजामुद्दीन का, जिन्हें पूरे पाकिस्तान को लम्मिया पाया। तो यह इस्लामाबाद एयरपोर्ट से कोई बंदा अपना कोई प्राहुणा चुकन गया तो गड्डी खड़ी कर बैठा है। यह तस्वीर वेखो, अगला वो टायर इस्लामाबाद एयरपोर्ट की पार्किंग चो ला के लै गया। वो शुक्र करो जी एमरेट्स एयरलाइन आउंदी है, कतर एयरलाइन आउंदी है, ब्रिटिश एयरलाइन आउंदी, किते उन्हां दे जहाज़ां दे टायर नहीं कोई खोल के लै जांदा इस पाकिस्तान च। जरा सोचो ना एक मिनट वास्ते भी जहाज उतरे पाकिस्तान, सवारियां लैन दिया होवे ते थल्ले कोई टायर खोल के लै जाए, जहाज वाले खलोते होण भी उन्हें किस तरह चुकीए। ते साडे चौधरी निजामुद्दीन ने वो भी कम पीटीआई ते पा देना है, वो भी ओवरसीज पाकिस्तानियां ते पा देना है, इंतशारी टोले ते पा देना है। ते इन्हां दे तुहानूं पता ही कि एयरपोर्टां दे उत्ते ते सारी सिक्योरिटी चौधरी साहब कोल ही है, उस दे बावजूद उत्थे गड्डियां दे टायर खुल्लण डए ने, पर सानूं की अगे चलने। अच्छा जी, अगली खबर जिहड़ी है वो शेखूपुरे तो रखनी है तुहाडे सामने। शेखूपुरे दे एक जिहड़ा मायानाज पुत्र जम्मिया है शेखूपुरे ने, जवेल लतीफ साहब, वो पहले तो मेरा ख्याल है कि है तो जिहड़े जवेल लतीफ साहब ने पुठियां सीधियां गल्लां ते जदों जवानदरू ही करते हैं। इन्ना कि झूठ मारिया भी उन्होंने वाल निक्के होंदे चिट्टे हो गए सन, झूठ बहुते मारे सन। पर हुण रौला ये बनया भी हुण किते मैनूं लगदा भी खांसी का शरबत पीना शुरू हो गए। कल किते काशिफ अब्बासी के शो च आखदे रहे ने कि यह जिहड़ी तरमीम हो रही है ना, ये पीटीआई वास्ते हो रही है, तो पीटीआई की सहूलतकारी हो रही है। पहला भी आखदे रहे भी यह जिहड़ियां पीटीआई वालियां दीयां मावां भैणां चुकियां जांदियां ने, यह जिहड़ियां औरतां चुकियां गईयां ने, बच्चे चुके गए ने, बजुर्ग चुके गए ने, ये सारा पीटीआई की मदद की जा रही है, ये पीटीआई की सहूलतकारी की जा रही है, ये पीटीआई नूं फायदा देने लई कीता जा रहा है। माशाअल्लाह माशाअल्लाह। ये मैं आना भी 5% फायदा तुहानूं भी ना दे दिए किते, ये 5% लब्भा तो नवाज शरीफ साहब ने हुण तो अमरीका गए, उन्होंने इत्थे ऐलान मस्क नाल गल करके राकेट ते बह के उत्ते मार्च चला जाना है। उन्हें दुनिया जी रहने को इनकार कर देना जे 5% भी तुहानूं इहो जिहा चानन कर दी जिहड़ा चौधरी ने साडे नाल कीता है। लेकिन चलो असीं जाणीए ते चौधरी वो आख्या ना जट जाने या बिजू, वो असीं ते वेख ही लवांगे जो होना है गां। लेकिन गल ये है भी ये मेरा ख्याल इन्हां दा सिर भौं गया है जवेल लतीफ साहब दा। ये आंदे ने भी ये सारा कुछ जो हो रहा है ना, ये तहरीके इंसाफ की सहूलतकारी हो रही है। भाई मेरे जे तहरीके इंसाफ की सहूलतकारी हो रही है तो फिर तुसीं इहो जी सहूलतकारी करवा लो, तो ये हुकूमत छड्ड दिओ, फिर बैठे क्यों जे? ये साडी समझ तो बाहर है। अच्छा जी, अगली खबर जिहड़ी है वो बलूचिस्तान तो रखनी है तुहाडे सामने। क्लर्क सी, एक क्लर्क ने कोई बच्चियां दा कोई 23 लाख रुपया सी, बच्चियां दा वो 23 लाख रुपया इकट्ठा होया सी 9वीं ते 10वीं के बच्चियां ने जिहड़े बोर्ड दे विच परचे देने। ये योग जिहड़ा डिस्ट्रिक्ट है ना उत्थों उन्हें जनाब ऑनलाइन जुआ खेडिया ते वो सारे पैसे ही हार गया। ऑनलाइन जुआ खेड के उन्हें क्लर्क बादशाह को बच्चियां दे दाखले दे पैसे सन वो हार गया। हुण बच्चियां दा दाखला जान तो रुकिया, 28 तारीख मेरा ख्याल आखिरी सी, हुण वेखने 30 तारीख सी आखिरी, हुण वेखने है कि बच्चियां दा दाखला जा पांदा योग दे कि नहीं। बहरहाल मेरी तुहाडे तो असद इत्थों बलूचिस्तान हुकूमत नूं गुजारिश है कि इन्ने 23 लाख की तो तुसीं रोटी खा जांदे होवोगे, मेरा मतलब एमपीए बह के वजीर आला साहब बह के ते मेहरबानी करो, हुण उन्होंने तो जिहड़ी सज़ा मिलनी है क्लर्क नूं मिलनी है, लेकिन बच्चियां दी फीस लेट ना करो ते उन्हां दा जिहड़ा दाखला है उन्हां दे जिहड़े साल ने वो ज़ाया ना करना, मेहरबानी करना। अच्छा जी, अगली खबर जिहड़ी है वो तुहाडे सामने दसनी भी इत्थे काम नहीं है, सिर्फ मतलब कि सिर्फ पाकिस्तान च काम नहीं, ये जाहिर है चौधरी नूं वेख के अगलियां काम शुरू किया भी जिस वेले चौधरी साहब जो कुछ करी आउंदे ने 1100 अरब के चोर लिया के हुकूमत च चौधरी साहब ने भाते ने, तो क्लर्क बादशाह ने सोचा भी जे 23 लाख मैं हार गया तो किहड़ा रौला है। अगले पासे खबर सुन लो, वर्ल्ड बैंक के जिहड़े क्लाइमेट चेंज के पैसे सन, ना मौसम चेंज हो रहा, मौसमियाती तब्दीलियां नूं रोकण वास्ते जिहड़े वर्ल्ड बैंक ने फंड इकट्ठे कीते ने,
ਉਹਦੇ ਚੋਂ 41 ਅਰਬ ਡਾਲਰ ਗਾਂ ਪਿਛਾਂ ਹੋ ਗਿਆ, ਉਹਦਾ ਪਤਾ ਨਹੀਂ ਲੱਗਣ ਡਿਆ। ਹਾਂਜੀ, ਤੁਹਾਨੂੰ ਯਕੀਨ ਨਹੀਂ ਆ ਰਿਹਾ ਹੋਏਗਾ, ਵਰਲਡ ਬੈਂਕ ਦੇ ਵਿੱਚ 41 ਅਰਬ ਡਾਲਰ 41 ਬਿਲੀਅਨ ਡਾਲਰ ਗਾਂ ਪਿਛਾਂ ਹੋ ਗਿਆ ਔਰ ਉਹਦਾ ਪਤਾ ਹੀ ਨਹੀਂ ਲੱਗਣ ਡਿਆ ਵੀ ਕਿੱਧਰ ਚਲਾ ਗਿਆ। ਇਹ ਹੁਣ ਤੁਸੀਂ ਅਗਲੀ ਗੱਲ ਆਪ ਦੇਖ ਲਓ ਵੀ ਇਹ ਮੈਨੂੰ ਤਾਂ ਲੱਗਦਾ ਹਰ ਪਾਸੇ ਹੀ ਚੌਧਰੀ ਦੇ ਬੰਦੇ ਬੈਠੇ ਨੇ, ਉਹ ਮੇਰਾ ਉਹਦਾ ਪਤਾ ਹੀ ਨਹੀਂ ਲੱਗਣ ਦਿੰਦੇ। ਮੈਨੂੰ ਸ਼ਬਾਸ਼ ਸ਼ਰੀਫ ਵਰਗੇ ਬੰਦੇ ਹਰ ਥਾਂ ਤੇ ਬੈਠੇ ਨੇ। ਦੱਸੋ ਹੁਣ ਵਰਲਡ ਬੈਂਕ ਨੂੰ ਵੀ ਲੱਭਦਾ ਫਿਰਦਾ ਵੀ ਸਾਡਾ 41 ਅਰਬ ਕਿੱਥੇ ਚਲਾ ਗਿਆ। ਪਤਾ ਕਰਨਾ ਜਰਾ, ਕੋਈ ਨੂਨ ਲੀਗ ਬਾਊ ਜੀ ਦੀ ਨਹੀਂ ਜਾ ਪਏ ਉੱਥੇ ਕਿਤੇ, ਜਾਂ ਬਾਊ ਜੀ ਕੋਈ ਬੰਦਾ ਉੱਥੇ ਸਿਫਾਰਿਸ਼ ਕਰਕੇ ਤੇ ਨਹੀਂ ਰਖਵਾਤਾ। ਲੰਬੜਦਾਰ ਸਾਹਿਬ ਬਿਮਾਰ ਨੇ, ਅੱਜ ਜਰਾ ਸਿਹਤਮੰਦ ਹੁੰਦੇ ਤੇ ਪੁੱਛਦੇ ਉਹਨਾਂ ਕੋਲੋਂ ਵੀ ਇਹ ਖਬਰ ਹੈ ਕੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ PIA ਦਾ ਜਵਾਨ ਆਇਆ ਕੈਨੇਡਾ ਤੋਂ। ਲੇਕਿਨ ਇਹ ਤੁਹਾਨੂੰ ਖਬਰਾਂ ਮੈਂ ਇਸ ਤੋਂ ਦਿੰਦਾ ਵੀ ਮੁਲਕ ਦਾ ਆਵੇ ਦਾ ਆਵਾ ਹੀ ਵਿਗੜਿਆ ਹੈ। ਔਰ ਵਿਗੜਨਾ ਹੈ ਜਦੋਂ ਉੱਤੋਂ ਲੈ ਕੇ ਥੱਲੇ ਤੱਕ ਚੋਰ ਬੈਠੇ ਨੇ ਤੇ ਮੁਲਕ ਵਾਲੇ ਕੀ ਕਰਨ ਆਉਂਦੇ ਨੇ, ਜੇ ਉੱਤੋਂ ਥੱਲੇ ਚੋਰ ਨੇ ਤੇ ਅਸੀਂ ਕਿਉਂ ਨਾ ਚੋਰ ਹੋਈਏ। ਇਹ ਜਨਾਬ PIA ਦਾ ਇੱਕ ਜਿਹੜਾ ਫਜ਼ਾਈ ਮੇਜ਼ਬਾਨ ਹੁੰਦਾ ਹੈ, ਜਿਨ੍ਹਾਂ ਨੇ ਤੁਹਾਨੂੰ ਉੱਥੇ ਚਾਹ ਪਾਣੀ ਪਿਆਉਣਾ ਹੁੰਦਾ ਜਹਾਜ਼ ਦੇ ਵਿੱਚ, ਉਹ ਕੈਨੇਡਾ ਤੋਂ ਆਇਆ ਜਵਾਨ ਤੇ ਉਹਨੇ ਆਪਣੇ ਜੁੱਸੇ ਨਾਲ 16 ਆਈਫੋਨ ਬੰਨ ਲਏ। ਕੀ ਕੀਤਾ ਜਨਾਬ, 16 ਆਈਫੋਨ ਆਪਣੇ ਜੁੱਸੇ ਤੇ ਬੰਨ ਕੇ ਤੇ 에ਅਰਪੋਰਟ ਤੋਂ ਬਾਹਰ ਆ ਗਿਆ। ਉਹ ਮੂਰਖਾ, ਉਹਨਾਂ 'ਚ ਬੈਟਰੀ ਵੀ ਹੁੰਦੀ, ਕਿਤੇ ਤੈਨੂੰ ਬਿਜਲੀ ਨਹੀਂ ਪੈ ਗਈ 16 ਆਈਫੋਨਾਂ ਤੋਂ, ਤੇਰੀ ਹਰ ਸ਼ੈ ਸੜ ਨਹੀਂ ਗਈ ਉੱਤੋਂ ਥੱਲੇ ਹੋ। ਮੇਰਾ ਮਤਲਬ ਹੈ ਕਿ ਖੁਦਾ ਨੂੰ ਖੌਫ ਕਰ, ਕੋਈ ਹਯਾ ਨੂੰ ਹੱਥ ਮਾਰ, ਔਰ ਇਹ ਵੀ ਸ਼ੁਕਰ ਕਰ ਵੀ ਉਹ ਫੋਨ ਕਿਸੇ ਔਨ ਨਹੀਂ ਸੀ ਕੀਤੇ। ਕਿਤੇ 16 ਫੋਨਾਂ ਦਾ ਵਾਈਬ੍ਰੇਟਰ ਚੱਲ ਪੈਂਦਾ ਇੱਕੋ ਵੇਲੇ ਹੀ ਤੇ ਤੇਰੇ ਨਾਲ ਬਣਦੀ ਕੀ। ਤੇ ਮੈਨੂੰ ਹੁਣ ਇਹ ਵੀ ਜਾਪਦਾ ਵੀ ਤੂੰ ਪਤਾ ਨਹੀਂ ਕਿੱਥੇ ਕਿੱਥੇ ਰੱਖੇ ਹੋਣੇ ਨੇ ਫੋਨ ਜੁੱਸੇ ਤੇ 16 ਫੋਨ, ਤੇ ਜੇ ਵਾਈਬ੍ਰੇਟਰ ਚੱਲ ਪੈਂਦਾ ਤੇ ਭਰਾ ਮੇਰਿਆ ਤੇਰਾ ਕੀ ਬਣਦਾ। ਪਰ ਤੇਰਾ ਵੀ ਕਸੂਰ ਕੋਈ ਨਹੀਂ, ਤੂੰ ਵੇਖਦਾ ਵੀ ਵੱਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਵੀ ਤੇ ਇੰਜ ਹੀ ਬਸ ਪਤਾ ਨਹੀਂ ਕੀ ਸ਼ਾਇਦ ਬੰਨ ਕੇ ਤੇ ਮੋਹਸਿਨ ਨਕਵੀ ਵਰਗੇ ਠੱਗ, ਬਲਕਿ ਬਨਾਰਸੀ ਠੱਗ ਜਿਹੜੇ ਨੇ ਪਾਕਿਸਤਾਨ ਤੇ ਮੁਸੱਲਤ ਕੀਤੇ ਨੇ। ਤੇ ਅੱਗੇ ਤੁਹਾਨੂੰ ਚੇਤਾ ਵੀ ਇੱਕ 에ਅਰ ਹੋਸਟਸ ਜਿਹੜੀ ਸੀ ਉਹ ਡਾਲਰ ਬੰਨੀ ਫਿਰਦੀ ਸੀ, ਚੇਤਾ ਨਾ, ਲੱਤਾਂ ਤੇ ਆਪਣਾ ਜਰਾਬਾਂ 'ਚ ਡਾਲਰ ਬੰਨੀ ਫਿਰਦੀ ਸੀ। ਇਹ ਜਵਾਨ ਆਇਆ, ਇਹਨੇ ਫੋਨ ਬੰਨੇ ਨੇ। ਤੇ ਮੇਰਾ ਮਤਲਬ ਗੱਲ ਤਾਂ ਤੋਂ ਤਾਂ ਰੱਖੀ ਹੈ, ਕੋਈ ਠਾਂ ਨਹੀਂ ਕਿ ਡਿਗਣ ਦੇਣ ਡਿਆ। ਤੇ ਜਦੋਂ ਆਵੇ ਦਾ ਆਵਾ ਉੱਤੋਂ ਵਿਗੜਿਆ ਤੇ ਮੈਨੂੰ ਦੱਸੋ ਵੀ ਇਹ ਥੱਲੇ ਵਾਲੇ ਬੰਦੇ ਕਿਉਂ ਠੀਕ ਹੋਣਗੇ ਔਰ ਉਹਨਾਂ ਨੂੰ ਲੋੜ ਕੀ ਹੈ ਠੀਕ ਹੋਣ ਦੀ। ਅੱਛਾ ਜੀ, ਦੂਜੀ ਖਬਰ ਹੈ ਕਿ ਜਿਹੜੇ ਆਪਣੇ ਚੀਫ ਜਸਟਿਸ ਸਾਹਿਬ ਨੇ, ਉਹਨਾਂ ਨੇ ਪਹਿਲੇ ਦਿਨ ਅਦਾਲਤੀ ਵਕਫੇ ਤੋਂ ਪਹਿਲਾਂ ਕੋਈ ਸਵਾ ਘੰਟੇ ਜੀ ਕੋਈ 24 ਕੇ 30 ਮੁਕੱਦਮੇ ਸੁਣ ਲਏ। ਕਿੰਨੇ? ਸਵਾ ਘੰਟੇ ਦੇ ਟਾਈਮ ਦੇ ਵਿੱਚ 24 ਮੁਕੱਦਮੇ ਸੁਣ ਲਏ। ਉਹਨੇ ਕੰਮ ਤੇ ਬੜਾ ਚੰਗਾ ਕੀਤਾ ਚੀਫ ਜਸਟਿਸ ਸਾਹਿਬ ਨੇ, ਲੇਕਿਨ ਉਹਨੇ ਕਿਤੇ ਸ਼ਬਾਸ਼ ਸ਼ਰੀਫ ਵਾਲਾ ਕੰਮ ਨਾ ਹੋਵੇ ਵੀ ਸਾਲ 'ਚ ਇੱਕ ਵਾਰੀ ਇਹੋ ਜਿਹਾ ਕੰਮ ਕੀਤਾ, ਸ਼ੋਬਦੇਬਾਜ਼ੀ ਹੋਈ, ਰਿਕਾਰਡ ਬਣਿਆ ਤੇ ਉਸ ਤੋਂ ਬਾਅਦ ਅੱਗੇ। ਉਹਨੇ ਰੋਜ਼ ਹੋਣਾ ਚਾਹੀਦਾ ਤੇ ਕੰਮ ਭਾਵੇਂ ਜਨਾਬ ਸਵਾ ਘੰਟੇ 'ਚ ਤੁਸੀਂ 10 ਸੁਣੋ, ਪਰ ਮੁਸਤਕਿਲ ਮਜ਼ਾਜੀ ਨਾਲ ਪੱਕੇ ਸੁਣੋ, ਇੱਕ ਦਿਨ 'ਚ 24 ਨਾ ਸੁਣੋ। ਸਾਡੀ ਅਕਸਰ ਜਿਹੜਾ ਸਾਡਾ ਤਬੀਅਤ ਹੈ ਨਾ ਪਾਕਿਸਤਾਨੀ ਕੌਮ ਦੀ, ਉਹ ਜ਼ਰਾ ਤਮਾਸ਼ਬੀਨ ਹੈ। ਅਸੀਂ ਤਮਾਸ਼ਾ ਕਰਦੇ ਹਾਂ ਤੇ ਗਾਂ ਤੁਰ ਪੈਂਦੇ ਤੇ ਇਸ ਵਾਸਤੇ ਜਨਾਬ ਭਾਵੇਂ ਸਵਾ ਘੰਟੇ 24 ਨਾ ਸੁਣੋ, ਪਰ ਲੋਕਾਂ ਨੂੰ ਇਨਸਾਫ ਦਿਓ ਤੇ ਪੱਕੇ ਠੱਕੇ ਜਿਹੜੇ ਮੁਕੱਦਮੇ ਨੇ ਨਾ ਉਹ ਟਾਈਮ ਤੇ ਸੁਣੋ। ਅੱਛਾ ਜੀ, ਅੱਗੋਂ ਇਤਜ਼ਾਜ਼ ਅਹਿਸਨ ਸਾਹਿਬ ਨੇ ਆਖ ਦਿੱਤਾ ਵੀ ਜੇ ਨਵਾਜ਼ ਸ਼ਰੀਫ ਪਰਚੀ ਤੋਂ ਬਗੈਰ 5 ਮਿੰਟ ਤਕਰੀਰ ਕਰ ਲੈਣਾ, ਪਰਚੀ ਤੋਂ ਬਗੈਰ 5 ਮਿੰਟ ਤਕਰੀਰ ਕਰ ਲੈਣਾ, ਤੇ ਫਿਰ ਮੈਂ ਪੂਰੀ ਪਾਰਲੀਮੈਂਟ ਜਿਹੜੀ ਹੈ ਨਾ ਉਹਨੂੰ ਫ੍ਰੀ ਖਾਣਾ ਖਵਾ ਦਿਆਂਗਾ। ਉਹਨਾਂ ਨੇ ਆਖਿਆ ਕਿ ਪਰਚੀ ਤੋਂ ਬਗੈਰ ਅਗਰ ਨਵਾਜ਼ ਸ਼ਰੀਫ ਸਾਹਿਬ ਸਿਰਫ 5 ਮਿੰਟ ਤਕਰੀਰ ਕਰ ਲੈਣ ਤਾਂ ਮੈਂ ਪੂਰੀ ਪਾਰਲੀਮੈਂਟ ਨੂੰ ਫ੍ਰੀ ਖਾਣਾ ਖਵਾ ਦਿਆਂਗਾ। ਲਓ ਜੀ, ਮੇਰੇ ਵੱਲੋਂ ਵੀ ਆਫਰ ਹੈ ਕਿ ਜੇ ਨਵਾਜ਼ ਸ਼ਰੀਫ ਸਾਹਿਬ 3 ਮਿੰਟ ਦੀ ਵੀ ਤਕਰੀਰ ਕਰ ਲੈਣ ਪਰਚੀ ਤੋਂ ਬਗੈਰ, ਤੇ ਮੈਂ ਵੀ ਪਾਰਲੀਮੈਂਟ ਨੂੰ ਜਨਾਬ ਇਤਜ਼ਾਜ਼ ਅਹਿਸਨ ਸਾਹਿਬ ਦੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ, ਚਲੋ ਰੋਟੀ ਤੇ ਸ਼ਾਇਦ ਨਾ ਖਵਾ ਸਕੀਏ ਜਿੰਨੀ ਉਹ ਖਾਂਦੇ ਨੇ, ਉਹਨਾਂ ਦਾ ਬੇੜਾ ਗਰਕ, ਲੇਕਿਨ ਚਲੋ ਕੋਈ ਚਾਹ ਸ਼ਾਹ ਉਹਨਾਂ ਨੂੰ ਪਿਆ ਦਿਆਂਗੇ ਜੇ 3 ਮਿੰਟ ਵੀ ਮੀਆਂ ਸਾਹਿਬ ਜਿਹੜੀ ਉਹ ਤਕਰੀਰ ਕਰ ਸਕਣ। ਬਹਰਹਾਲ ਖਬਰਾਂ ਹੋਰ ਵੀ ਸਨ, ਪਰ ਹੁਣ ਜ਼ਰਾ ਮੀਟਿੰਗ ਵਾਲੇ ਪਾਸੇ ਵੀ ਜਾਣਾ ਹੈ। ਤੁਹਾਨੂੰ ਹਾਜ਼ਰੀ ਲਵਾਤੀ, ਅੱਜ ਮਾਜ਼ਰਤ ਲੇਟ ਵੀ ਹੋਏ ਜ਼ਾਹਿਰ ਹੈ, ਲੇਕਿਨ ਨਾਲ ਨਾਲ ਤੁਹਾਡੇ ਨਾਲ ਸਾਂਝ ਕਰਨੀ ਵੀ ਜ਼ਰੂਰੀ ਸੀ, ਦੱਸਣਾ ਵੀ ਜ਼ਰੂਰੀ ਸੀ ਕਿ ਕਿੱਥੇ ਆ ਤੇ ਕੀ ਕਰਨ ਡਏ। ਮੈਨੂੰ ਇੱਥੋਂ ਹੁਣ ਮੈਡਰਿਡ ਸਪੇਨ ਤੋਂ ਇਜਾਜ਼ਤ ਦਿਓ ਤੇ ਰੱਬ ਰਾਖਾ, ਅਗਲੀ ਗੱਲ ਜਿਹੜੀ ਉਹ ਕੱਲ ਹੋਏਗੀ।